ਪੈਸਟੀਸਾਈਡ ਅਟੈਕ ਕਰਦੇ ਨੇ, ਪੌਦਿਆਂ ਤੇ ਫੰਗਸ ਅਟੈਕ ਕਰਦਾ ਹੈ, ਤੁਹਾਡੇ ਪੌਦੇ ਪ੍ਰੋਪਰ ਗਰੋਥ ਨਹੀਂ ਕਰਦੇ। ਜਿਹੜੇ ਅਸੀਂ ਕੈਮੀਕਲ ਜਿੰਨੇ ਵੀ ਸਪਰੇਅ ਕਰਦੇ ਆ ਉਹਨਾਂ ਦਾ ਵਕਤੀ ਤੌਰ ਤੇ ਤੁਹਾਨੂੰ ਇੱਕ ਨਜ਼ਰ ਆਉਂਦਾ ਪੌਦਾ ਗਰੋਥ ਕਰ ਰਿਹਾ ਹੈ, ਲੇਕਿਨ ਉਹ ਸਪਰੇਅ ਤੁਹਾਨੂੰ ਜਿਹੜਾ ਨਾ ਮਤਲਬ ਉਹ ਸਟੀਰਾਇਡ ਟਾਈਪ ਹੈ। ਤੁਹਾਡੇ ਪੌਦੇ ਤੇ ਕਿਸੇ ਵੀ ਕਿਸਮ ਦਾ ਪੈਸਟੀਸਾਈਡ, ਕਿਸੇ ਵੀ ਕਿਸਮ ਦਾ ਕੀੜਾ ਮਕੌੜਾ ਹੈ, ਤੁਸੀਂ ਇਹਦਾ ਸਪਰੇਅ ਕਰੋ। ਜਿਹੜੀ ਵੀ ਟੈਂਕੀ ਤੁਸੀਂ ਸਪਰੇਅ ਕਰਨਾ ਹੈ, ਜਿਹੜੀ ਵੀ ਫਸਲ ਤੇ ਕਰਨਾ ਹੈ, ਚਾਹੇ ਉਸ ਨੂੰ ਬਿਮਾਰੀ ਹੈ ਕੋਈ ਕਿਸੇ ਕਿਸਮ ਦੀ ਉੱਤੇ ਪੱਤਿਆਂ, ਚਾਹੇ ਉਸ ਤੇ ਕੋਈ ਕੀੜਾ ਮਕੌੜਾ ਹੈ, ਚਾਹੇ ਉਸ ਦੇ ਜਿਹੜਾ ਵੱਧਦੀ ਨਹੀਂ ਪਈ ਹੈ, ਤੁਹਾਡਾ ਕੋਈ ਕਿਸੇ ਕਿਸਮ ਦਾ ਬਾਗ ਹੈ, ਫਸਲ ਹੈ, ਉਹ ਫਰੂਟਿੰਗ ਨਹੀਂ ਪਿਆ ਲੈਂਦਾ, ਅੱਛਾ ਜਿਹੜੇ ਫਰੂਟ ਤੇ ਕਰੋਗੇ ਫਰੂਟ ਡਿੱਗੇਗਾ ਨਹੀਂ, ਉਹ ਫਲ ਬਣ ਜਾਏਗਾ। ਜ਼ਬਰਦਸਤ। ਠੀਕ ਹੈ। ਜਿਹੜੀ ਸ਼ਾਖ ਤੇ ਕਰੋਗੇ ਉਹ ਸ਼ਾਖ ਨਵੇਂ ਪੱਤੇ ਕਰਨਾ ਸ਼ੁਰੂ ਕਰ ਦੇਗੀ। ਉਹ ਜਿਹੜਾ ਤੁਹਾਡਾ ਤੁਸੀਂ ਸਪਰੇਅ ਕਰਨਾ ਇੱਕ ਟੈਂਕੀ ਦੇ ਅੰਦਰ 2 ਲੀਟਰ ਪਾ ਕੇ 2 ਲੀਟਰ ਪਾ ਕੇ ਤੁਸੀਂ ਸਪਰੇਅ ਕਰ ਦਿੰਦੇ, ਜਿੰਨੀਆਂ ਤੁਹਾਡੀਆਂ ਟੈਂਕੀਆਂ ਬਣਨ। ਅੱਗੂ ਨਵਾਂ ਜਿਹੜਾ ਤੁਸੀਂ ਬਣਾਉਣਾ ਹੈ, ਇਸ ਦਾ ਜਿਹੜਾ ਤੁਸੀਂ ਮੈਨੂਅਲ ਡਰਮ ਦੇ ਅੰਦਰ ਬਣਾਇਆ ਹੈ, ਨਵੇਂ ਡਰਮ ਦੇ ਵਿੱਚ 10 ਲੀਟਰ ਪਾਓ, ਨਵਾਂ ਡਰਮ ਬਣਾ ਲਓ। ਜਿੰਨੇ ਤੁਸੀਂ ਡਰਮ ਬਣਾਉਣੇ ਨੇ ਉਹਦੇ 10-10 ਲੀਟਰ ਜਿਹੜਾ ਤੁਸੀਂ 200 ਲੀਟਰ ਦਾ ਡਰਮ ਬਣਾਇਆ ਹੋਇਆ ਨਾ, ਉਹ ਤੁਸੀਂ ਪਾਉਂਦੇ ਜਾਓ ਤਾਂ ਕੋਈ ਡਰਮ ਬਣਾਉਂਦੇ ਜਾਓ। ਅੱਛਾ, ਇਹ ਬੈਕਟੀਰੀਆ ਅੱਗੇ ਵੱਧਦਾ ਜਾ ਰਿਹਾ, ਇਹ ਅੱਗੇ ਵੱਧਦਾ ਜਾ ਰਿਹਾ। ਲੇਕਿਨ ਤੁਸੀਂ 10 ਲੀਟਰ ਦੇ ਨਾਲ ਹਰ ਜਿਹੜੇ ਅੱਗੇ ਤੁਸੀਂ ਪਾਉਣਾ ਨਾ ਅਗਲੇ ਡਰਮ ਦੇ ਅੰਦਰ, ਉਹਦੇ ਅੰਦਰ 190 ਲੀਟਰ ਪਾਣੀ ਪਾ ਕੇ ਤੇ 2 ਕਿਲੋ ਗੁੜ ਤੁਸੀਂ ਲਾਜ਼ਮੀ ਪਾਉਣਾ। ਜਿੰਨੇ ਤੁਸੀਂ ਡਰਮ ਬਣਾਉਣੇ ਨੇ ਫੀ 100 ਲੀਟਰ ਦੇ ਉੱਤੇ ਤੁਹਾਡੀ 1 ਕਿਲੋ ਗੁੜ ਦੀ ਖਪਤ ਹੈ। ਠੀਕ ਹੋ ਗਿਆ। ਤੁਸੀਂ ਇਹ ਕਰੋ ਕਿ ਇੱਕ ਸਪਰੇ ਤੁਹਾਨੂੰ ਕੋਈ 4-5 ਰੁਪਏ ਕਾਸਟ ਕਰੇਗਾ। अच्छा, अस्सलाम वालेकुम सज्जनों, की हाल ने? किसान भरावां वास्ते बहुत बड़ी खुशखबरी ये है कि तुहाडी फसल नूं कोई भी मसला है, किसी किस्म दी कोई बीमारी है, आ बैरूनी जिहड़ी बीमारी हुंदी, कीड़ा लगा है या कोई भी इंसैक्ट हमला कर रहा है किसी भी फसल नूं, ओहदे वास्ते जनाब ना हुण ऑल इन वन सिर्फ और सिर्फ एक चीज एक किस्म दा मदर कल्चर है, न्यू वेस्ट डीकंपोजर है। साढ़े भाई हैं ये जनाब इसको इस्तेमाल कर रहे हैं, इन्हां दा तजर्बा मौजूद है और लोगों ने इन्हां इस्तेमाल कराया भी है। किसी भी किस्म की दवाई लेने की लोड़ नहीं, कोई भी फोलिया जिहड़ा तुसीं यूज करदे हो वो लेने की जरूरत नहीं। सिर्फ और सिर्फ यह एक छोटी जी दवाई है, यह तुसीं एक बारी लैनी ते ये कहते हैं कि पूरे 5 साल तुहानूं स्प्रेवां लेने की जरूरत नहीं, स्प्रेवां ते पैसे भरने की जरूरत नहीं है। यह चीज़ की है, ये केड़ा मदर कल्चर है, वो सारियां गल्लां पुछ के भाई होरी साडे नाल मौजूद हैं, तुहाडे नाल शेयर करदे हां। अस्सलाम वालेकुम सर, की हाल है सर? ठीक हो, खैरियत है? अल्हम्दुलिल्लाह। अच्छा सर, सब तो पहले तो सर अपना तारफ दिओ ना जी। मेरा नाम लईक अहमद है ते मैं लाहौर रोड ते मेरा पिंड है 91 भट्टियां। ਉਹਨੂੰ ਬਾਈਪਾਸ ਤੋਂ ਜਿਸ ਟਾਈਮ ਤੁਸੀਂ ਸਰਗੋਦੇ ਬਾਈਪਾਸ ਤੇ ਲਾਹੌਰ ਰੋਡ ਤੇ ਚੜਦੇ ਹੋ ਨਾ 1 ਕਿਲੋਮੀਟਰ ਤੇ ਮੇਰਾ ਪਿੰਡ ਹੈ। ਲਈਕ ਅਹਿਮਦ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਸੀਂ ਜਨਾਬ बड़ी कमाल ਦੀ ਇੱਕ ਸ਼ੈ ਦੱਸੀ जी, क्योंकि मैं फील्ड का बंदा वा, मैंने पता है कि फार्मर बड़ा परेशान है। मुंजी हो गई, खास तौर पर मुंजी जी है हुण तकरीबन पकने ते तैयार है। इस ते बड़ियां बड़ियां बीमारियां आईयां ते लोग बड़े बड़े स्प्रे कीते ते तबाही मची ते लोग बड़े परेशान, कंट्रोल शै हुंदी कोई नहीं। जी बिल्कुल। तुसीं दावा पे करदे हो कि एक निक्की जी शै लैके ते फिर ये शै तुहाडी 5 साल चलदी रही। जी बिल्कुल। सब तो पहले तां दसो कि तुहाडे इस दावे दे विच किस हद तक सदाकत है और की शै है? सर ये जेड़ा ना इसनूं ये तो होना है ना NWDC, इसका एक पिछला वर्जन है वो 5-6 साल तो इंडिया यूज हो रहा है, इवन पाकिस्तान भी यूज हो रहा है तो मेरी जमीन भी यूज हो रहा है। ओदा नाम सी OWDC, वो फ्लड होंदा सी। ये जेड़ा ये फिर लोगों मसले मसाइल पेश होना शुरू हो गए कि उत्तों जिहड़ियां बीमारियां होंदियां ने, पैस्टिसाइड अटैक करते हैं, पौधों ते फंगस अटैक करता है, ਤੁਹਾਡੇ ਪੌਦੇ ਪ੍ਰੋਪਰ ਗਰੋਥ ਨਹੀਂ ਕਰਦੇ। ਜਿਹੜੇ ਅਸੀਂ ਕੈਮੀਕਲ ਜਿੰਨੇ ਵੀ ਸਪਰੇਅ ਕਰਦੇ ਆ ਉਹਨਾਂ ਦਾ ਵਕਤੀ ਤੌਰ ਤੇ ਤੁਹਾਨੂੰ ਇੱਕ ਨਜ਼ਰ ਆਉਂਦਾ ਪੌਦਾ ਗਰੋਥ ਕਰ ਰਿਹਾ ਹੈ, ਲੇਕਿਨ ਉਹ ਸਪਰੇਅ ਤੁਹਾਨੂੰ ਜਿਹੜਾ ਨਾ ਮਤਲਬ ਉਹ ਸਟੀਰਾਇਡ ਟਾਈਪ ਹੈ। ਤੁਸੀਂ ਦਿਓ ਤੇ ਠੀਕ ਹੈ, ਨਾ ਦਿਓ ਤੇ ਫਿਰ ਤੁਹਾਡਾ ਪੌਦਾ ਬਿਮਾਰ ਤੇ ਖਰਾਬ ਹੋ ਜਾਂਦਾ ਹੈ। ਠੀਕ ਹੈ। ਇਸ ਚੀਜ਼ ਦੇ ਨਾਲ ਫਿਰ ਡਾਕਟਰ ਕ੍ਰਿਸ਼ਨ ਚੰਦਰਾ ਸਾਹਿਬ ਨੂੰ ਇੰਡੀਆ ਦੇ ਅੰਦਰ, ਇਹ ਇੰਡੀਆ ਦੀ ਪ੍ਰੋਡਕਟ। ਅੱਛਾ, ਇੰਡੀਅਨ ਪ੍ਰੋਡਕਟ ਇਹ ਅਸੀਂ ਇੰਡੀਆ ਚੋਂ ਮੰਗਾਉਂਦੇ ਆ। DKC ਕੰਪਨੀ ਦੀ ਹੈ ਜੀ? ਬਿਲਕੁਲ। कंपनी का तो सर मैनू नहीं, ये डॉक्टर कृष्ण चंद्रा साहब ने जेड़ा ना ये बनाई हुई है, मैन्युफैक्चर की हुई है। ते इस दे नाल तुसी तुहाडे पौधे ते किसी भी किस्म दा पेस्टिसाइड, किसी भी किस्म दा कीड़ा मकोड़ा है, तुसी इहदा स्प्रे करो। अच्छा, इसनूं पहले बनाउणा किवें? ये डब्बी ते तुसी स्प्रे नहीं करनी, तुसी 200 लीटर पानी लेना है एक प्लास्टिक दे ड्रम दे अंदर, उस दे अंदर 2 किलो गुड़ पाउणा। मतलब जिन्ने 100 लीटर पानी है ना, 100 लीटर पानी है तो 1 किलो गुड़, 200 लीटर पानी है तो 2 किलो गुड़। ਉਹਦੇ ਅੰਦਰ ਤੁਸੀਂ ਇਹ ਬੋਤਲ ਨੂੰ ਪਾ ਦੇਣਾ, 50 ਗ੍ਰਾਮ ਦੀ, 50 ml ਦੀ, 50 ml ਦੀ ਬੋਤਲ ਨੂੰ ਪਾ ਦੇਣਾ। ਬੈਕਟੀਰੀਆ
ਇਹ ਗੁੜ ਨੂੰ ਖਾ ਕੇ ਅੱਛਾ ਇਹ ਬੈਕਟੀਰੀਆ ਹੈ। ਬੈਕਟੀਰੀਆ ਠੀਕ ਹੈ। ਇਹ ਗੁੜ ਨੂੰ ਖਾ ਕੇ ਵੱਧਦਾ ਹੈ। ਅੱਛਾ ਅੱਛਾ ਪਾਣੀ ਅੱਛਾ ਫਿਰ ਉਹ ਜਿਹੜੇ ਪਾਣੀ ਡਰਮ 'ਚ ਤੁਸੀਂ ਪਾਣਾ ਉਹਨੂੰ ਸਵੇਰ 2 ਮਿੰਟ ਤੋਂ 2 ਮਿੰਟ ਸ਼ਾਮ ਕਿਸੇ ਵੀ ਬੱਚੇ ਦੇ ਜ਼ਿੰਮੇ ਲਾ ਦਿਓ, ਸੋਟੀ ਦੇ ਨਾਲ ਹਿਲਾ ਦਿਓ ਡੇਲੀ। ਠੀਕ ਹੈ। 15 ਦਿਨ ਤੁਸੀਂ ਹਿਲਾਉਣਾ ਹੈ, ਤੁਹਾਡਾ ਉਹ 200 ਲੀਟਰ ਡਰਮ ਜਿਹੜਾ ਹੈ ਨਾ ਉਹ ਤੁਹਾਡੀ ਸਪਰੇ ਬਣ ਜਾਣਾ। ਫਿਰ ਜਿਹੜੀ ਵੀ ਟੈਂਕੀ ਤੁਸੀਂ ਸਪਰੇ ਕਰਨਾ ਹੈ, ਜਿਹੜੀ ਵੀ ਫਸਲ ਤੇ ਕਰਨਾ ਹੈ, ਚਾਹੇ ਉਸ ਨੂੰ ਬਿਮਾਰੀ ਹੈ ਕੋਈ ਕਿਸੇ ਕਿਸਮ ਦੀ ਉੱਤੇ ਪੱਤਿਆਂ, ਚਾਹੇ ਉਸ ਤੇ ਕੋਈ ਕੀੜਾ ਮਕੌੜਾ ਹੈ, ਚਾਹੇ ਉਸ ਦੇ ਜਿਹੜਾ ਵੱਧਦੀ ਨਹੀਂ ਪਈ ਹੈ, ਤੁਹਾਡਾ ਕੋਈ ਕਿਸੇ ਕਿਸਮ ਦਾ ਬਾਗ ਹੈ, ਫਸਲ ਹੈ, ਉਹ ਫਰੂਟਿੰਗ ਨਹੀਂ ਪਿਆ ਲੈਂਦਾ, ਅੱਛਾ ਜਿਹੜੇ ਫਰੂਟ ਤੇ ਕਰੋਗੇ ਫਰੂਟ ਡਿੱਗੇਗਾ ਨਹੀਂ, ਉਹ ਫਲ ਬਣ ਜਾਏਗਾ। ਜ਼ਬਰਦਸਤ। ਠੀਕ ਹੈ। ਜਿਹੜੀ ਸ਼ਾਖ ਤੇ ਕਰੋਗੇ ਉਹ ਸ਼ਾਖ ਨਵੇਂ ਪੱਤੇ ਕਰਨਾ ਸ਼ੁਰੂ ਕਰ ਦੇਗੀ। ਉਹ ਜਿਹੜਾ ਤੁਹਾਡਾ ਤੁਸੀਂ ਸਪਰੇ ਕਰਨਾ ਹੈ, ਇੱਕ ਟੈਂਕੀ ਦੇ ਅੰਦਰ 2 ਲੀਟਰ ਪਾ ਕੇ 2 ਲੀਟਰ ਪਾ ਕੇ ਤੁਸੀਂ ਸਪਰੇ ਕਰ ਦਿੰਦੇ, ਜਿੰਨੀਆਂ ਤੁਹਾਡੀਆਂ ਟੈਂਕੀਆਂ ਬਣਨ। ਅੱਗੋਂ ਨਵਾਂ ਜਿਹੜਾ ਤੁਸੀਂ ਬਣਾਉਣਾ ਹੈ, ਇਸ ਦਾ ਜਿਹੜਾ ਤੁਸੀਂ ਮੈਨੂਅਲ ਡਰਮ ਦੇ ਅੰਦਰ ਬਣਾਇਆ ਹੈ, ਨਵੇਂ ਡਰਮ ਦੇ ਵਿੱਚ 10 ਲੀਟਰ ਪਾਓ, ਨਵਾਂ ਡਰਮ ਬਣਾ ਲਓ। ਜਿੰਨੇ ਤੁਸੀਂ ਡਰਮ ਬਣਾਉਣੇ ਨੇ ਉਹਦੇ 10-10 ਲੀਟਰ ਜਿਹੜਾ ਤੁਸੀਂ 200 ਲੀਟਰ ਦਾ ਡਰਮ ਬਣਾਇਆ ਹੋਇਆ ਨਾ, ਉਹ ਤੁਸੀਂ ਪਾਉਂਦੇ ਜਾਓ ਤਾਂ ਕੋਈ ਡਰਮ ਬਣਾਉਂਦੇ ਜਾਓ। ਅੱਛਾ ਇਹ ਬੈਕਟੀਰੀਆ ਅੱਗੇ ਵੱਧਦਾ ਜਾ ਰਿਹਾ, ਇਹ ਅੱਗੇ ਵੱਧਦਾ ਜਾ ਰਿਹਾ। ਲੇਕਿਨ ਤੁਸੀਂ 10 ਲੀਟਰ ਦੇ ਨਾਲ ਹਰ ਜਿਹੜੇ ਅੱਗੇ ਤੁਸੀਂ ਪਾਉਣਾ ਨਾ ਅਗਲੇ ਡਰਮ ਦੇ ਅੰਦਰ, ਉਹਦੇ ਅੰਦਰ 190 ਲੀਟਰ ਪਾਣੀ ਪਾ ਕੇ ਤੇ 2 ਕਿਲੋ ਗੁੜ ਤੁਸੀਂ ਲਾਜ਼ਮੀ ਪਾਉਣਾ। ਜਿੰਨੇ ਤੁਸੀਂ ਡਰਮ ਬਣਾਉਣੇ ਨੇ ਫੀ 100 ਲੀਟਰ ਦੇ ਉੱਤੇ ਤੁਹਾਡੀ 1 ਕਿਲੋ ਗੁੜ ਦੀ ਖਪਤ ਹੈ। ਠੀਕ ਹੋ ਗਿਆ। ਤੁਸੀਂ ਇਹ ਕਰੋ ਕਿ ਇੱਕ ਸਪਰੇ ਤੁਹਾਨੂੰ ਕੋਈ 4-5 ਰੁਪਏ ਕਾਸਟ ਕਰੇਗਾ। ਅੱਛਾ ਇੱਕ ਸਪਰੇ ਜਿਹੜਾ ਉਹ 4-5 ਰੁਪਏ ਦਾ ਸਿਰਫ ਇੱਕ ਟੈਂਕੀ ਜਿਹੜੀ। ਹਾਲਾਂਕਿ ਫੋਲੀਅਰ ਤਾਂ ਬਹੁਤ ਬੜੇ ਮਹਿੰਗੇ ਹਨ ਜੀ, ਬਿਲਕੁਲ ਬਹੁਤ ਮਹਿੰਗੇ। ਮੁੰਜੀ ਤੇ ਕੋਈ ਟ੍ਰਾਇਲ ਲਵਾਇਆ ਇਸ ਦਾ? ਜੀ ਇਹਦੇ ਤੇ ਹਰ ਕਿਸਮ ਦੀ ਫਸਲ ਤੇ ਲਵਾ ਚੁੱਕੇ हैं। ਇਹ ਮੇਰੇ ਕੋਲ ਇਸ ਟਾਈਮ ਬਾਗਾਤ ਹੈ और दुनिया के नायाब पौधे ने, इन्हें सब ते देख लो, किसी ते कोई कीड़ा मकोड़ा नहीं है, किसी में फंगस नहीं है, एक पौधा मेरा खराब नहीं है, ਉਹਦੇ ਤੇ ਸਿਰਫ ਇਸ ਦਾ ਸਪਰੇ ਹੁੰਦਾ। ਫਰੂਟਿੰਗ ਵਾਸਤੇ ਵੀ ਹੈ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਡਿਜ਼ੀਜ਼ ਆਉਂਦੀਆਂ ਨੇ, ਇਨਸੈਕਟਸ ਆਉਂਦੇ ਨੇ, ਬਿਲਕੁਲ ਉਹਨਾਂ ਸਾਰਿਆਂ ਵਾਸਤੇ ਵੀ ਇਹ ਇੱਕ ਕਿਸੇ ਵੀ ਕਿਸਮ ਦਾ ਫੋਲੀਅਰ ਸਪਰੇ ਜਿਹੜਾ ਨਾ ਜਿਹੜਾ ਉਤੋਂ ਅਸੀਂ ਕਰਦੇ ਆ ਉਹਦੇ ਵਾਸਤੇ ਹੈ। ਨਾ ਤੁਹਾਡੇ ਪੌਦੇ ਨੂੰ ਕੋਈ ਕੀੜਾ ਮਕੌੜਾ ਟੱਚ ਕਰ ਸੀ, ਹਰ 15 ਦਿਨ ਬਾਅਦ ਤੁਸੀਂ ਕਰਨਾ, ਜਿਵੇਂ ਆਮ ਸਪਰੇ ਕਰਦੇ। ਅੱਛਾ ਹਰ 15 ਦਿਨ ਬਾਅਦ? 15 ਦਿਨ ਬਾਅਦ ਜਿਵੇਂ ਆਮ ਸਪਰੇ ਤੁਸੀਂ ਕਰਦੇ ਹੋ ਫਸਲਾਂ ਦੇ ਉੱਤੇ, ਪੈਸਟੀਸਾਈਡ ਕਰਦੇ ਹੋ ਜਾਂ ਤੁਸੀਂ ਬਿਮਾਰੀ ਕੋਈ ਹੋਵੇ ਨਾ ਹੋਵੇ ਕਿਹਨੂੰ ਕਰ ਦਿਓ, ਤੁਸੀਂ ਕਰ ਦਿਓਗੇ ਤਾਂ ਤੁਹਾਡੀ ਫਸਲ ਜ਼ਿਆਦਾ ਵਧੇਗੀ। ਠੀਕ ਹੈ। ਤੁਹਾਡੀ ਪੈਦਾਵਾਰ ਜ਼ਿਆਦਾ ਹੋਏਗੀ ਤੁਸੀਂ ਅਗਰ ਇਹ ਕਰ ਦਿਓਗੇ ਤਾਂ। ਠੀਕ ਹੈ। ਜਿਵੇਂ ਹੁਣ ਪੋਲੀਨੇਸ਼ਨ ਹੋ ਰਹੀ ਹੁੰਦੀ ਹੈ। ਹਾਂ ਪੋਲੀਨੇਸ਼ਨ ਜੀ ਬਿਲਕੁਲ। ਪੋਲੀਨੇਸ਼ਨ ਵਾਸਤੇ ਵੀ ਠੀਕ ਹੈ। ਪੋਲੀਨੇਸ਼ਨ ਵਾਸਤੇ ਵੀ ਠੀਕ ਹੈ। ਤੁਸੀਂ ਬਾਗ ਦੇ ਉੱਤੇ ਫਰੂਟਿੰਗ ਵਾਸਤੇ ਵੀ ਠੀਕ ਹੈ। ਤੁਸੀਂ ਬਾਗ ਦੇ ਉੱਤੇ ਕਰੋਗੇ ਤੁਹਾਡਾ ਬਾਗ ਜ਼ਿਆਦਾ ਫਰੂਟ ਚੁੱਕੇਗਾ, ਤੁਹਾਡੇ ਬਾਗ ਤੇ ਜ਼ਿਆਦਾ ਫਲ ਲੱਗੇਗਾ। ਇਹ ਜਿਹੜਾ ਬਾਗ ਦਾ ਇਸ ਵਾਰੀ ਇੱਕ ਸਾਡੇ ਸਰਗੋਦਾ ਦਾ ਚੌਂਕ ਇਲਾਕਾ ਹੈ ਜੀ, ਤੇ ਕਿੰਨੂ ਵਾਲਾ ਹੈ, ਕਿੰਨੂ ਦਾ ਘਰ ਹੈ ਜੀ ਬਿਲਕੁਲ। ਤੇ ਕਿੰਨੂ ਇਹਦੇ ਤੇ ਕੋ ਆਈ ਸੀ ਫਲਾਈ ਤੇ ਬੜਾ ਫਰੂਟ ਖਰਾਬ ਜੀ ਬਿਲकुल। ਇਹ ਹਰ ਕੰਟਰੋਲ ਕੀਤਾ, ਹਰ ਕਿਸਮ ਦੀ ਜਿਤਨੀ ਵੀ ਪੈਸਟੀਸਾਈਡ ਨੇ ਦੁਨੀਆ ਜਿਤਨੇ ਅੱਜ ਤੱਕ ਕੀੜੇ ਮਕੌੜੇ ਨੇ, ਉਹ ਇਸ ਦਾ ਜਿਹੜਾ ਇਹਦੇ ਚ ਇੰਦੀ ਸਮੈਲ ਹੈ ਕਿ ਕੀੜਾ ਤੁਹਾਡੇ ਪੱਤੇ ਦੇ ਕਰੀਬ ਨਹੀਂ ਹੁੰਦਾ। ਠੀਕ ਹੋ ਗਿਆ। ਉਸ ਤੋਂ ਬਾਅਦ ਇਹ ਦੱਸੋ ਕਿ ਜਿਹੜਾ ਚੂਹੇ ਵਗੈਰਾ ਨਾ ਕਮਾਦ ਵਾਸਤੇ ਜੀ, ਚੂਹੇ ਵਾਸਤੇ ਵੀ ਇਹ ਠੀਕ ਹੈ? ਨਹੀਂ ਸਾਰੇ ਸਪਰੇ ਵਾਸਤੇ ਠੀਕ ਹੈ। ਅੱਛਾ ਮਤਲਬ ਇਹ ਸਿਰਫ ਇਨਸੈਕਟਸ ਵਾਸਤੇ? ਇਨਸੈਕਟ ਵਾਸਤੇ, ਪੱਤੇ ਦੀ ਕੋਈ ਵੀ ਬਿਮਾਰੀ ਉਸ ਵਾਸਤੇ, ਚਾਹੇ ਫੰਗਸ ਦੀ ਹੈ, ਤਣੇ ਦੀ ਬਿਮਾਰੀ, ਤਣੇ ਦੀ ਕੋਈ ਵੀ ਬਿਮਾਰੀ, ਮੁੰਜੀ ਦੇ ਤਣੇ ਦੀ ਬਿਮਾਰੀ ਵੀ ਹੁੰਦੀ ਜੀ ਬਿਲਕੁਲ। ਇਹ ਉੱਤੋਂ ਜਿੰਨੇ ਵੀ ਕਿਸਮ ਦੇ ਸਪਰੇ ਨਾ ਤੁਸੀਂ ਜਿਹੜੇ ਬਾਹਰੋਂ 3 ਸਪਰੇ ਯੂਜ਼ ਹੁੰਦੇ ਨੇ, ਇੱਕ ਪੈਸਟੀਸਾਈਡ ਹੁੰਦਾ ਕੀੜੇ ਮਕੌੜੇ ਵਾਸਤੇ, ਇੱਕ ਹੁੰਦਾ NPK ਉਹਦੀ ਬੜੋਤਰੀ ਵਾਸਤੇ, ਤੇ ਤੀਜਾ ਹੁੰਦਾ ਜਿਹੜੀ ਫੰਗਸ ਲੱਗਦੀ ਹੈ। ਇਹ ਤਿੰਨਾਂ ਦਾ ਨਿਮਲ ਬਦਲ ਹੈ। मतलब ਅਸੀਂ ਜਿਹੜੇ ਤਿੰਨ ਸਪਰੇ ਇੱਕ ਟੈਂਕੀ ਚ ਇਕੱਠੇ ਕੈਮੀਕਲ ਯੂਜ਼ ਕਰਦੇ ਆ ਨਾ, ਉਹ 3 ਦੀ ਜਗ੍ਹਾ ਤੇ ਸਿਰਫ ਹੈ। ਤੁਸੀਂ ਇਹ ਲਵੋ, 200 ਲੀਟਰ ਪਾਣੀ ਲਵੋ, ਵਿੱਚ 2 ਕਿਲੋ ਗੁੜ ਪਾਓ ਤੇ ਆਪਣਾ ਮੌਜਾ ਮਾਰੋ। ਜ਼ਬਰਦਸਤ। ਲਓ ਜੀ ਸੱਜਣੋ, ਬੜੀ ਮਜ਼ੇਦਾਰ ਗੱਲ ਕਿ 3 in 1, मैं पे 10 all in 1, बल्कि है ही all ਦਾ ਮਤਲਬ ਹੈ ਹੀ 3 ਜੀ। all ਦਾ ਮਤਲਬ all in 1 ਨੇ ਜਨਾਬ। ਛੋਟੀ ਜੀ ਇੱਕ ਬੋਤਲ, ਇਸ ਨੂੰ ਮਦਰ ਕਲਚਰ ਕਹਿੰਦੇ ਨੇ। ਵੇਖਣ ਨੂੰ ਇਹ ਪਾਣੀ ਹੈ, ਜ਼ਰਾ ਵਿਖਾਓ, ਕਰੀਬ ਕਰੋ। ਵੇਖਣ ਨੂੰ ਇਹ ਪਾਣੀ ਜਿਹਾ ਕਿ ਨਜ਼ਰ ਆ ਰਿਹਾ, ਲੇਕਿਨ ਇਹ ਬੈਕਟੀਰੀਆ ਹੈ ਔਰ ਇਹ ਵੇ ਡੀਕੰਪੋਜ਼ਰ ਹੈ, ਮਦਰ ਕਲਚਰ ਹੈ। ਇਹ ਤੁਸੀਂ ਇੱਕ ਵਾਰੀ ਤਿਆਰ ਕਰਸੋ ਤੇ ਤੁਹਾਡਾ 5 ਸਾਲ ਤੱਕ ਇਹ ਚੱਲਦਾ ਰਹੀ ਜੀ ਬਿਲਕੁਲ। ਤੁਸੀਂ ਜਨਾਬ ਤਿਆਰ ਕਿਸ ਤਰ੍ਹਾਂ ਕਰਨਾ ਉਹ ਵੀ ਤੁਹਾਨੂੰ ਦਿਖਾਣੇ ਆ। ਮਤਲਬ ਇਹ ਇੱਕ ਛੋਟੀ ਜਿਹੀ ਬੋਤਲ ਲੈ ਕੇ ਤੇ 5 ਸਾਲ ਫਿਰ 5 ਸਾਲ ਹੀ ਗੁੜ ਤੇ ਪਾਣੀ ਪਾਈ ਰੱਖੋ ਤੇ ਬਤਾਈ ਰੱਖੋ। ਅੱਛਾ ਬੈਕਟੀਰੀਆ ਅੱਗੇ ਵੱਧਦਾ ਜਾਏਗਾ। ਅੱਛਾ ਇਹਨੂੰ ਕਿਸ ਤਰ੍ਹਾਂ ਤੁਸੀਂ ਮਿਲਾਉਂਦੇ ਹੋ ਜ਼ਰਾ ਉਹ ਦੱਸੋ। ਮੈਂ ਦੱਸਦਾ ਜੀ। ਇਹ ਹੁਣ ਅਸੀਂ ਬਣਾਇਆ ਰੱਖਿਆ ਹੋਇਆ ਹੈ। ਠੀਕ ਹੈ। ਇਹ ਪਿਆ ਹੈ, ਇਹ ਮੈਂ ਕਾਫੀ ਟਾਈਮ ਤੋਂ ਆਪਣੇ ਪੌਦਿਆਂ ਤੇ ਇਸਤੇਮਾਲ ਕਰ ਰਿਹਾ। ਇਹ 200 ਲੀਟਰ ਪਾਣੀ ਹੈ, ਇਹਦੇ ਅੰਦਰ ਤੁਸੀਂ 2 ਕਿਲੋ ਗੁੜ ਪਾ ਕੇ ਤੇ ਇਹ ਇੱਕ ਬੋਤਲ ਪਾ ਦੇਣੀ। ਠੀਕ ਹੈ। 200 ਲੀਟਰ ਪਾਣੀ 2 ਕਿਲੋ ਗੁੜ। ਅਗਰ 100 ਲੀਟਰ ਦਾ ਹੋਏਗਾ
ਤੇ 1 ਕਿਲੋ ਗੁੜ ਠੀਕ ਹੈ ਤੇ ਇਹ ਬੋਤਲ ਠੀਕ ਹੈ। ਮਤਲਬ ਜਿੰਨੇ 100 ਲੀਟਰ ਪਾਣੀ ਹੈ ਉਹਨੇ ਕਿਲੋ ਗੁੜ, 1000 ਲੀਟਰ ਦਾ ਬਣਾਉਣਾ ਹੈ ਤੇ 10 ਕਿਲੋ ਗੁੜ, ਠੀਕ ਹੈ। ਇਹ ਹੀ ਤੁਹਾਡਾ ਖਰਚਾ ਹੈ। ਉਸ ਨੂੰ ਤੁਸੀਂ ਸਵੇਰ 2 ਮਿੰਟ ਐਂ ਹਿਲਾ ਦਿਓ, 2-1 ਮਿੰਟ, ਤੇ ਸ਼ਾਮ ਨੂੰ 2-1 ਮਿੰਟ ਹਿਲਾ ਦਿਓ। ਇਹ ਹੁਣ 200 ਲੀਟਰ ਹੈ ਤੇ ਮੁੱਕ ਜਾਣਾ ਹੈ 200 ਬਾਅਦ, ਫਿਰ ਅੱਗੇ ਕੀ ਕਰਨਾ? 200 ਨਹੀਂ, ਇਹ ਨਹੀਂ ਨਾ ਮੁੱਕਣਾ, ਇਹਦੇ ਚੋਂ 10 ਲੀਟਰ ਕੱਢ ਕੇ ਨਵਾਂ ਡਰਮ ਬਣਾ ਲਓ। ਅੱਛਾ, ਇਹਦੇ ਵਿੱਚੋਂ ਅੱਗੇ ਅੱਗੇ ਚੱਲਦਾ ਜਾਣਾ। ਇਸ 200 ਇਹ ਬੋਤਲ ਸਿਰਫ ਇੱਕ ਵਾਰੀ ਲੈਣੀ ਜ਼ਿੰਦਗੀ 'ਚ, ਇੱਕ ਵਾਰੀ ਲੈਣੀ, 5 ਸਾਲਾਂ 'ਚ, 5 ਸਾਲ ਚੱਲਣੀ, 5 ਸਾਲਾਂ 5 ਸਾਲ ਜ਼ਿੰਦਗੀ 'ਚ ਨਹੀਂ, 5 ਸਾਲਾਂ 'ਚ ਇੱਕ ਵਾਰੀ ਲੈਣੀ ਜੀ ਬਿਲਕੁਲ। ਅੱਛਾ, ਇਹਦੇ ਬੈਕਟੀਰੀਆ ਨਜ਼ਰ ਤੱਕ ਨਹੀਂ ਆ ਰਿਹਾ, ਤਾਂ ਪਾਣੀ ਜਿਹੀ ਲੱਗਦਾ ਪਿਆ। ਇਹ ਇਸ ਦੀ ਸਮੈਲ ਆ ਰਹੀ ਹੈ ਨਾ ਜੀ ਤੁਹਾਨੂੰ, ਜਿਹੜੀ ਹਾਂ, smell ਆ ਰਹੀ। ਜਿਵੇਂ ਦਹੀਂ ਦੀ ਸਮੈਲ ਹੁੰਦੀ, ਜਾਗ ਜੀ ਲੱਗੀ ਹੁੰਦੀ, ਖਟਾਸ ਹੁੰਦੀ ਹਾਂ, ਹੈ, ਹਾਂ, ਇਹ ਬੈਕਟੀਰੀਆ ਜਦੋਂ ਪੈਦਾ ਹੁੰਦਾ ਹੈ ਤਾਂ ਖਟਾਸ ਆ ਜਾਂਦੀ, ਅੱਛਾ, ਖਟਾਸ ਜੀ ਮਹਿਸੂਸ ਹੋ ਰਹੀ ਖਟਾਸ ਹੀ ਹੈ। ਮਹਿਸੂਸ ਹੁੰਦੀ। ਤੇ ਇਸ ਤੇ ਇਹ ਥੋੜਾ ਜਿਹਾ ਥੋੜੀ ਦੇਰ ਹੋਰ ਹਿਲਾਓਗੇ ਨਾ ਤਾਂ ਉਹ ਚੀਜ਼ਾਂ ਜਿਹੜੀਆਂ ਨਾ ਉੱਤੇ ਤੁਹਾਨੂੰ ਵਾਜ਼ੇ, ਇਹ ਅੱਗੇ ਪਾਣੀ ਆਕਣਾ ਤੇ ਹੁਣ ਹਿਲਾਇਆ ਨਾ ਤੇ ਇਹ ਹੁਣ ਦੁੱਧ ਹੀ ਟੈਪ। ਅੱਛਾ, ਇਹ ਹੁਣ ਪੂਰਾ ਡਰਮ ਨੇ, ਜੀ ਇਹਦੇ ਵਿੱਚ ਬੈਕਟੀਰੀਆ ਜ਼ਿਆਦਾ ਨੇ ਜਾਂ ਇਸ ਛੋਟੀ ਬੋਤਲ ਹੀ ਜ਼ਿਆਦਾ ਨੇ? ਉਸ ਚ ਗੁੜ ਪਾਇਆ ਤੇ ਜ਼ਹਿਰੀ ਗੱਲ ਮਲਟੀਪਲਾਈ ਹੋ ਗਏ ਨੇ, ਜ਼ਿਆਦਾ ਹੋ ਗਿਆ। ਅੱਛਾ, ਉਹਦੇ ਚ ਹੋਰ ਜ਼ਿਆਦਾ ਉਹਦੇ ਚ ਹੋਰ ਜ਼ਿਆਦਾ ਹੋ ਗਿਆ। ਇਹ ਬੈਕਟੀਰੀਆ ਗੁੜ ਨੂੰ ਖਾ ਕੇ ਵਧਦਾ ਹੈ, ਖੁਰਾਕ ਅੱਛਾ, ਹੈ ਇਹਦੀ, ਗੁੜ ਖੁਰਾਕ ਹੈ। ਠੀਕ ਹੋ। ਜਿੰਨਾ ਪਾਣੀ ਹੋਏਗਾ ਨਾ ਤਾਂ ਉਹ ਉਨਾ ਗੁੜ ਹੋਏਗਾ, ਇਹ ਉਨਾ ਜ਼ਿਆਦਾ ਹੋ ਜਾਏਗਾ। ਇਹ ਸਮਝੋ ਦਹੀਂ ਹੈ, ਜਾਗ ਹੈ, ਤੇ ਇਹ ਤੁਹਾਡਾ ਦੁੱਧ ਹੈ, ਇਹ ਦਹੀਂ ਪਾਈ ਹੈ ਤੇ ਉਹ ਦਹੀਂ ਲੱਗ ਗਈ, ਜ਼ਬਰਦਸਤ, ਦੁੱਧ ਨੂੰ ਦਹੀਂ ਬਣਾ ਦਿੰਦਾ। ਬਹੁਤ ਜੀ ਜ਼ਬਰਦਸਤ ਤੁਹਾਡੀਆਂ ਗੱਲਾਂ ਹਨ। ਜੀ ਔਰ ਮੈਂ ਜ਼ਰੂਰੀ ਸਮਝਦਾ, ਜਦੋਂ ਤੁਸੀਂ ਡਿਸਕਸ ਕੀਤਾ ਵੀ ਇਹ ਇਸ ਤਰ੍ਹਾਂ ਹੈ, ਜੀ ਮੈਂ ਜ਼ਰੂਰੀ ਸਮਝਦਾ ਕਿ ਤੁਹਾਡੇ ਪਿੱਛੇ ਪੌਦੇ ਐਨ ਵੇਖ ਲਓ ਕਿਵੇਂ ਲਸ਼ ਗ੍ਰੀਨ, ਇਹ ਪੌਦੇ ਦਿਖਾਓ ਜੀ, ਕੋਈ ਮਾਸ਼ਾਅੱਲਾ ਬਹੁਤ ਜ਼ਬਰਦਸਤ ਬਿਮਾਰੀ ਨਹੀਂ ਹੈ, ਕੋਈ ਇਹ ਪੌਦਾ ਨਹੀਂ ਹੈ। ਇਹ ਕਿੰਨੂ ਦੇ ਮਾਲਟਾ ਜ਼ਰਾ ਵਿਖਾਓ, ਬਿਮਾਰੀ ਹੈ ਕੋਈ? ਇਹਦੇ ਸਪਰੇ ਹੋਈ ਹੋਈ? ਕਿੰਨੂ ਤੇ ਸਰ ਇੰਨੀ नहीं हुई क्योंकि सारे को टैंकी नहीं है, लेकिन काफी हद तक बेहतर है। शाइनिंग का फल खड़ा है ना जी हाँ, ਇਹ ਦੇਖੋ ਜੀ, ਕਿੰਨੂ ਤੇ ਵੀ ਸਪਰੇ ਹੋਈ ਹੋਈ। ਉਸ ਤੋਂ ਬਾਅਦ ਪਰੇ ਪੌਦੇ ਨੇ, ਇਹ ਵਿਖਾਓ ਜ਼ਰਾ। ਤੇ ਇਹ ਜਨਾਬ ਸਾਰਾ ਇਹਨਾਂ ਟ੍ਰਾਇਲ ਵਗੈਰਾ ਲਗਵਾਏ ਹੋਏ ਨੇ, ਤੇ ਸਾਰਾ ਤੁਸੀਂ ਬੜੀ ਅਹਿਮ ਚੀਜ਼ ਜਿਹੜੀ ਉਹ ਸਾਡੇ ਨਾਲ ਸ਼ੇਅਰ ਕੀਤੀ ਹੈ। जी हाँ, ਬਹੁਤ ਸ਼ੁਕਰੀਆ ਇਸ ਦਾ ਫਾਇਦਾ ਬੜਾ ਹੈ ਕਿਸਾਨ ਨੂੰ। ਜੀ ਸਰ, ਬਹੁਤ ਸ਼ੁਕਰੀਆ ਜੀ। ਠੀਕ, ਲਓ ਜੀ ਸੱਜਣੋ, ਅੱਜ ਸਾਡੇ ਨਾਲ ਲਾਇਕ ਭਾਈ ਮੌਜੂਦ ਹਨ। ਉਹਨਾਂ ਇੱਕ ਮਦਰ ਕਲਚਰ ਬੈਕਟੀਰੀਆ ਦਾ ਇੱਕ ਐਸਾ ਮੁਤਾਰਫ ਕਰਵਾਇਆ ਕਿ ਤੁਹਾਨੂੰ ਕਿਸੇ ਵੀ ਕਿਸਮ ਦੀ ਐਂਟੀ ਫੰਗਸ ਜਾਂ ਪੈਸਟੀਸਾਈਡ ਸਪਰੇ ਦੀ ਜ਼ਰੂਰਤ ਨਹੀਂ ਹੈ। ਤੇ ਤੁਸੀਂ ਜਨਾਬ ਇਹ ਸਿਰਫ ਔਰ ਸਿਰਫ ਇਹ ਮਦਰ ਕਲਚਰ ਲੈਣਾ ਹੈ। ਅੱਛਾ, ਇਹ ਮਦਰ ਕਲਚਰ ਤੁਸੀਂ ਸੋਚਦੇ ਪੋ ਵੀ ਸਿਰਫ ਦੱਸੀ ਜਾ ਰਹੇ ਨੇ, ਹੈ ਕਿਤਨੇ ਦਾ? ਇਹ ਵੀ ਪੁੱਛਣਾ ਲਾਇਕ ਭਾਈ ਕਰੋ, ਇਹ ਛੋਟੀ ਜਿਹੀ ਬੋਤਲ ਜਿਹੜੀ 5 ਸਾਲ ਚੱਲਣੀ ਹੈ। जी हाँ, 5 ਸਾਲ ਫਾਰਮਰ ਨੂੰ ਖਾਦ ਦੀ ਜ਼ਰੂਰਤ ਨਹੀਂ ਹੈ। जी बिल्कुल, ਇਹ ਬੋਤਲ ਜਦੋਂ ਉਹ ਲੈ ਲੈਂਦਾ, जी हाँ, ਕੋਈ ਵੀ ਬਿਮਾਰੀ ਆਂਦੀ ਕਿਸੇ ਵੀ ਫਸਲ ਤੇ, बिल्कुल। ਉਹ ਸਿਰਫ किसी भी फसल ਦੇ ਕਿਸੇ ਵੀ ਬਾਗ ਤੇ ਹੁੰਦੀ ਉਹਨੇ ਇਸਤੇਮਾਲ ਕਰ ਸਕਦਾ, ਇਹਨੂੰ ਇਸਤੇਮਾਲ ਕਰੇਗਾ। ਬਰਾਬਰ ਉਹ ਫਾਇਦਾ ਦੇ। ਸਾਰਾ ਕਿਤਨੇ ਦੀ ਹੈ? ਇਹ 4000 ਰੁਪਏ ਦੀ 4000 ਦੀ ਹੈ ਤੇ 5 ਸਾਲਾਂ ਦੀਆਂ ਫਸਲਾਂ ਵਾਸਤੇ। ਜੇ 5 ਸਾਲ ਦੀ ਫਸਲਾਂ ਵਾਸਤੇ ਤੁਸੀਂ ਮਾਸ਼ਾਅੱਲਾ। ਇਸ ਨਾਲ ਭਾਵੇਂ 10 ਮੁਰੱਬੇ ਸਪਰੇ ਕਰੋ, 5 ਸਾਲ ਤੁਹਾਡਾ ਚੱਲੇਗਾ। 5 ਸਾਲ, ਜੀ ਬਿਲਕੁਲ, ਜ਼ਬਰਦਸਤ। ਲਓ ਜੀ ਸੁਣੋ, ਛੋਟੀ ਜੀ ਇੱਕ ਬੋਤਲ ਕਿ ਜਿਹੜੀ ਤੁਹਾਡੀ 5 ਸਾਲ ਚੱਲਣੀ ਹੈ, ਤੁਹਾਨੂੰ ਕੋਈ ਵੀ ਸਪਰੇ ਲੈਣੇ ਦੀ ਲੋੜ ਨਹੀਂ ਹੈ। ਜਿੰਨੀਆਂ ਵੀ ਸਪਰੇਵਾਂ ਕਰਦੇ ਹੋ ਫਰੂਟ ਵਾਸਤੇ ਜਾਂ ਕਿਸੇ ਵੀ ਡਿਜ਼ੀਜ਼ ਵਾਸਤੇ, ਤਣੇ ਦੀ ਹੋਵੇ, ਪੱਤੇ ਦੀ ਹੋਵੇ, ਜਾਂ ਫਰੂਟ ਦੀ ਹੋਵੇ, ਫੁੱਲ ਦੀ ਹੋਵੇ, ਪੋਲੀਨੇਸ਼ਨ ਦਾ ਪ੍ਰੋਬਲਮ ਹੋਵੇ, ਕੋਈ ਵੀ ਮਸਲਾ ਤੁਹਾਡੀ ਫਸਲ ਨੂੰ ਹੈ, ਤੁਸੀਂ ਇਹ ਜਨਾਬ ਇੱਕ ਵੇਸਟ ਡੀਕੰਪੋਜ਼ਰ ਹੈ, ਇੱਕ ਬੈਕਟੀਰੀਆ ਇਹ ਲੈ ਲੈਣਾ ਤੇ ਪੂਰੇ 5 ਸਾਲ ਜਨਾਬ ਕੰਨਾਂ ਚੋਂ ਜਾਂ ਗਾਤ ਲੈਣਾ ਮੌਜਾਂ ਨੇ ਜਨਾਬ। ਲਓ ਜੀ ਸੱਜਣੋ, ਬੜੀ ਜ਼ਬਰਦਸਤ ਚੀਜ਼ ਸੀ, ਮੇਰਾ ਦਿਲ ਕੀਤਾ ਤੁਹਾਡੇ ਨਾਲ ਸ਼ੇਅਰ ਕੀਤਾ। ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਬਾਕੀ ਇਹ ਚੀਜ਼ ਅਗਰ ਤੁਸੀਂ ਲੈਣਾ ਚਾਹੁੰਦੇ ਹੋ, ਭਾਈ ਸਾਡੇ ਨਾਲ ਮੌਜੂਦ ਹਨ, ਉਹ ਆਪਣਾ ਐਡਰੈਸ ਇੱਕ ਵਾਰ ਫਿਰ ਦੱਸਣਗੇ, ਨੰਬਰ ਵੀ ਦੱਸਣਗੇ। ਲਾਹੌਰ ਰੋਡ 91 ਭੇਟੀਆਂ। ਅਗਰ ਤੁਸੀਂ ਆਪ ਫਿਜ਼ੀਕਲੀ ਆਉਣਾ ਚਾਹੋ, ਮੇਰੇ ਬਾਗ ਵਗੈਰਾ ਜਾਂ ਉਹਨਾਂ ਦੀ ਸਿਹਤ ਵਗੈਰਾ ਵੇਖਣਾ ਚਾਹੋ ਤਾਂ ਆ ਸਕਦੇ ਹੋ। ਉਸ ਤੋਂ ਇਲਾਵਾ ਨੰਬਰ ਹੈ 0300 602 6385।